ਸੋ ਹੁਣ ਆਪਾਂ ਕੈਨੇਡੀਅਨ ਸਿਟੀਜ਼ਨਸ ਦੀ ਗੱਲ ਕਰੀਏ ਜਾਂ E2 ਟ੍ਰੀਟੀ ਵਾਲੇ ਸਿਟੀਜ਼ਨਸ ਦੀ ਗੱਲ ਕਰੀਏ ਜਾਂ ਕੈਨੇਡੀਅਨ ਟਰੱਕ ਡਰਾਈਵਰਸ ਦੀ ਜਿਹੜੇ ਇੱਥੇ US ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ, ਉਹਨਾਂ ਦੇ ਲਈ ਕੀ ਜਿਹੜਾ ਉਹ ਰਾਹ ਹੈਗਾ ਆ? ਫਿਰ ਇਹ E2 ਵੀਜ਼ਾ ਕੀ ਆ? ਜਿੱਦਾਂ ਤੁਸੀਂ ਕੁਝ ਮੁਲਕਾਂ ਦਾ ਜ਼ਿਕਰ ਕੀਤਾ ਕਿ ਕਿੱਦਾਂ ਜਿਹੜਾ ਕਿੱਦਾਂ ਉਹ ਅਪਲਾਈ ਕਰ ਸਕਦੇ ਆ, ਸੌਰੀ ਕਿੱਦਾਂ ਉਹ ਕੰਮ ਕਰ ਸਕਦੇ ਫਿਰ ਆ ਕੇ? ਸੋ ਪਹਿਲਾਂ ਜੀ ਇਹ ਇੱਕ ਟ੍ਰੀਟੀ ਤੇ ਹੋਣਾ ਚਾਹੀਦਾ, ਟ੍ਰੀਟੀ ਕੰਟਰੀ ਹੋਣੀ ਚਾਹੀਦੀ ਆ। ਇਹਦੇ ਵਿੱਚ ਕਈ ਸਾਰੇ ਦੇਸ਼ ਆ ਜਾਂਦੇ, ਇਹਦੀ ਤੁਹਾਨੂੰ ਲਿਸਟ ਮਿਲ ਜਾਣੀ ਆ। ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਨਿਊਜ਼ੀਲੈਂਡ, ਫਿਲੀਪੀਨਸ, UK, ਇਟਲੀ, ਜਿਹੜੇ ਕਹਿ ਲਓ ਤੁਸੀਂ ਮੁਲਕਾਂ 'ਚ ਆਪਣੇ ਪੰਜਾਬੀ ਰਹਿੰਦੇ ਆ, ਉਹ ਕਹਿੰਦੇ ਘੁੰਦੇ ਜਿਹੜੇ ਮੁਲਕ ਹੈਗੇ ਆ ਉਹ ਇਹਦੇ ਵਿੱਚ ਆਉਂਦੇ ਆ, ਹੈ ਨਾ। ਪੁਰਤਗਾਲ ਇਹਦੇ ਵਿੱਚ ਜਿੱਦਾਂ ਨਹੀਂ ਆਉਂਦਾ, ਕਈ ਨਹੀਂ ਵੀ ਆਉਂਦੇ ਇਹਦੇ ਵਿੱਚ ਇੱਦਾਂ। ਸੋ ਜਿਹੜੇ ਟਰੱਕ ਡਰਾਈਵਰ ਆ ਜਾਂ ਕੋਈ ਵੀ ਬੰਦਾ ਸਟੂਡੈਂਟ ਵੀ ਆ ਨਾ, ਜਿੱਦਾਂ ਵੀ ਆ, ਇਹਦੇ ਵਿੱਚ ਜਿਹੜੀਆਂ ਮੁੱਖ, ਪਹਿਲਾਂ ਜੇ ਛੋਟੇ ਅੱਖਰਾਂ 'ਚ ਸਮਝਾਈਏ ਵੀਜ਼ਾ ਕੀ ਆ, ਇਹਦੇ ਵਿੱਚ ਤੁਹਾਨੂੰ ਪੈਸੇ ਇਨਵੈਸਟ ਕਰਨੇ ਪੈਣੇ ਆ। ਠੀਕ ਹੈ। ਪੈਸੇ ਜਿਹੜੇ ਦਿਖਾਉਣ ਵਾਲੇ ਨਹੀਂ ਇਨਵੈਸਟ ਕਰਨੇ ਕਿ ਸਟੂਡੈਂਟ ਭਾਜੀ ਕਿੰਨੇ ਪੈਸੇ ਸ਼ੋਅ ਕਰੀਏ। ਬਹੁਤ ਸਵਾਲ ਆਉਂਦਾ ਕਿ ਸ਼ੋਅ ਕਿੰਨੇ ਕਰੀਏ। ਸ਼ੋਅ ਨਹੀਂ ਕਰਨੇ, ਇਹ ਗੇਮ ਸ਼ੋਅ ਵਾਲੀ ਨਹੀਂ ਹੈਗੀ, ਐਮਬੈਸੀ ਵਾਲੀ ਗੇਮ ਨਹੀਂ, ਇਹ ਵੀਜ਼ੇ ਲੱਗਣ ਵਾਲੀ ਰਿਸਕ ਵਾਲੀ ਗੇਮ ਹੈ, ਬਿਜ਼ਨਸ ਖਰੀਦਣ ਵਾਲੀ ਗੇਮ ਹੈ। ਰੀਅਲ ਸਿਚੁਏਸ਼ਨ ਆ ਗਈ ਹੁਣ। ਪੈਸੇ ਸ਼ੋਅ ਨਹੀਂ ਕਰਨੇ, ਪੈਸੇ ਖਰਚਣੇ ਪੈਣੇ ਆ। ਪੈਸੇ ਲੀਗਲ ਹੋਣੇ ਚਾਹੀਦੇ ਆ, ਜਿੱਥੋਂ ਮਰਜ਼ੀ ਆਣ ਲੀਗਲ ਹੋਣੇ ਚਾਹੀਦੇ। ਟੈਕਸ ਟੂਕਸ ਸਾਰੇ ਦਿੱਤਾ ਹੋਣਾ ਚਾਹੀਦਾ, ਤੁਹਾਨੂੰ ਕੋਈ ਗਿਫਟ ਕਰੇ, ਲੋਨ ਦੇਵੇ। ਇਹ ਜਿਹੜੇ ਮੁਲਕਾਂ ਦੀ ਗੱਲ ਕੀਤੀ ਹੈ, ਮੁਲਕਾਂ ਦੇ ਸਿਟੀਜ਼ਨ ਚਾਹੀਦੇ ਆ, ਪਰਮਾਨੈਂਟ ਰੈਜ਼ੀਡੈਂਟ ਨਹੀਂ, ਸਿਟੀਜ਼ਨ ਚਾਹੀਦੇ ਆ। ਇੱਕ ਬੰਦਾ ਸਿਟੀਜ਼ਨ ਹੋਣਾ ਚਾਹੀਦਾ, ਘਰ ਵਾਲੀ ਤੇ ਜਵਾਕ ਨਾਲ ਆ ਸਕਦੇ, ਉਹ ਭਾਵੇਂ ਸਿਟੀਜ਼ਨ ਹੈਗੇ ਨਹੀਂ ਹੈਗੇ, ਨੋ ਪ੍ਰੋਬਲਮ। ਤੇ ਮੁੱਖ ਤੌਰ ਤੇ ਇਨਵੈਸਟਮੈਂਟ ਚਾਹੀਦੀ ਆ, ਪੈਸੇ ਚਾਹੀਦੇ ਆ। 1.5 ਤੋਂ ਲੈ ਕੇ 3 ਲੱਖ ਡਾਲਰ ਇਹਦੇ ਵਿੱਚ ਕਲਾਇੰਟ ਸਾਡੇ ਜਿਹੜੇ ਅਪਲਾਈ ਕਰਦੇ ਆ। 3 ਲੱਖ ਦੇ ਰੇਂਜ 'ਚ ਜਿਹੜੇ ਕਰਦੇ ਆ ਸੁਖਾਲੇ ਆ ਜਾਂਦੇ ਆ, ਜਿਹੜੇ ਉਸ ਤੋਂ ਜ਼ਿਆਦਾ ਕਰਦੇ ਆ ਉਹਨਾਂ ਦਾ ਹੋਰ ਵੀ ਵਧੀਆ। ਜਿਹੜੇ 1.5 ਲੱਖ ਵਾਲੇ ਆ ਉਹਨਾਂ ਦਾ ਔਖਾ ਹੋ ਜਾਂਦਾ ਥੋੜਾ ਜਿਹਾ, ਕਿਉਂਕਿ ਬਿਜ਼ਨਸ ਇੱਕ ਆਂਦਾ ਨਹੀਂ, ਤੇ ਦੂਜਾ ਜਿਹੜਾ ਬਿਜ਼ਨਸ ਪਲਾਨ ਆ ਉਹ ਨਹੀਂ ਤਕੜਾ ਬਣਦਾ। ਠੀਕ ਹੈ। ਤੇ ਇਨਵੈਸਟਮੈਂਟ ਜਿਹੜੀ ਚਾਹੀਦੀ ਆ, ਕੰਪਨੀ ਇੱਥੇ ਖੋਲਣੀ ਪੈਣੀ ਹੈ। ਕੰਪਨੀ ਦੀ ਤੁਹਾਡੀ ਘੱਟੋ ਘੱਟ 51% ਜਾਂ ਉਸ ਤੋਂ ਜ਼ਿਆਦਾ ਹਿੱਸੇਦਾਰੀ ਚਾਹੀਦੀ ਆ। ਤੇ ਤੁਸੀਂ ਸਰਕਾਰ ਨੇ ਇਹ ਪ੍ਰੋਮਿਸ ਕਰਨਾ ਕਿ ਮੈਨੂੰ ਵੀਜ਼ਾ ਦਿਓ, ਮੈਂ ਪੈਸੇ ਖਰਚੂੰਗਾ ਤੇ ਤੁਹਾਡੇ ਦੇਸ਼ 'ਚ ਨੌਕਰੀਆਂ ਕ੍ਰੀਏਟ ਕਰੂੰਗਾ। ਤੇ ਇਹਦੇ ਵਿੱਚ ਸਾਨੂੰ ਸਵਾਲ ਆਉਂਦਾ ਕਿ ਭਾਜੀ ਮੈਨੂੰ ਤਾਂ ਲੋੜ ਹੀ ਨਹੀਂ ਬਿਜ਼ਨਸ ਦੇ ਵਿੱਚ ਪੈਸੇ ਲਾਉਣ ਦੀ, ਮੇਰਾ ਤਾਂ ਇੱਦਾਂ ਹੀ ਮੈਨੂੰ ਸਕਿੱਲ ਬਥੇਰੀ ਆ, ਮੈਂ ਤਾਂ ਇੱਦਾਂ ਹੀ ਆ ਕੇ ਖੋਲ ਦੇਣਾ ਰੈਸਟੋਰੈਂਟ, ਮੇਰੇ ਦੋਸਤ ਨੇ ਮੈਨੂੰ ਟਰੱਕ ਦੇ ਦੇਣਾ, ਮੇਰੇ ਦੋਸਤ ਦੀ ਮਕੈਨਿਕ ਸ਼ਾਪ ਆ। ਇਹ ਤੁਹਾਡੇ ਫਾਇਦੇ ਦਾ ਨਹੀਂ ਵੀਜ਼ਾ ਹੈਗਾ। ਤੁਸੀਂ ਅਮਰੀਕਾ ਨੂੰ ਕਹਿ ਰਹੇ ਕਿ ਲਾਲਚ ਦੇ ਰਹੇ ਅਮਰੀਕਾ ਨੂੰ ਕਿ ਮੈਂ ਪੈਸੇ ਵਾਲਾ ਬੰਦਾ, ਮੈਂ ਤੁਹਾਡੇ ਦੇਸ਼ ਆ ਕੇ ਪੈਸੇ ਖਰਚੂੰਗਾ ਤੇ ਮੈਂ ਤੁਹਾਡੇ ਜਿਹੜੇ ਅਮਰੀਕਨ ਸਿਟੀਜ਼ਨ ਉਹਨਾਂ ਨੂੰ ਰੋਜ਼ਗਾਰ ਦਊਂਗਾ। ਉਹ ਇਹ ਲਾਲਚ ਚ ਆ ਕੇ ਉਹ ਤੁਹਾਨੂੰ ਵੀਜ਼ਾ ਦੇ ਰਿਹਾ ਕਿ ਤੇਰੇ ਵਰਗੇ ਬੰਦੇ, ਤੁਹਾਡੇ ਵਰਗੇ ਬੰਦੇ ਸਾਨੂੰ ਚਾਹੀਦੇ ਆ। ਸੋ ਆਹ ਚੀਜ਼ ਆ। ਠੀਕ ਆ। ਸੋ ਇਹਨੂੰ ਜਿਹੜਾ E2 ਵੀਜ਼ਾ ਕਹਿੰਦੇ ਆ। ਸੋ ਬਿਲਕੁਲ। ਸੋ ਇਨਵੈਸਟ ਕਰਨਾ ਆ, ਕੰਪਨੀ ਸੈਟਅਪ ਕਰਨੀ ਆ, EMPLOYEES ਹਾਇਰ ਕਰਨੇ, ਇਹ ਜਿਹੜੇ 2-3 ਚੀਜ਼ਾਂ ਜਿਹੜੀਆਂ ਆ ਉਹ ਮੇਨ ਹੋਣਗੀਆਂ ਜੀ। ਤੇ ਫਾਈਲ ਕਿੱਥੇ ਕਰਨਾ ਹੈ? ਅਮਰੀਕਾ 'ਚ ਫਾਈਲ ਕਰਨਾ ਆ ਜਾਂ ਜਿਹੜੇ ਮੁਲਕ ਬੈਠੇ ਆ ਉੱਥੋਂ ਫਾਈਲ ਕਰਨਾ? ਕੀ ਉਹ ਕਿੱਦਾਂ ਹੁੰਦਾ ਆ? ਫਿਰ ਇਹਦੇ 'ਚ ਦੋਨੇ ਹੀ ਆਪਸ਼ਨ ਆ ਜਾਂਦੀਆਂ। ਜਿਹੜਾ ਤਾਂ ਬੰਦਾ ਅਮਰੀਕਾ ਦੇ ਵਿੱਚ ਬੈਠਾ ਲੀਗਲ ਵੀਜ਼ੇ ਤੇ ਆਇਆ, ਉਹ ਐਸਟਾ ਨਹੀਂ ਜਿਹੜਾ ਹੁੰਦਾ 90 ਦਿਨ ਵਾਲਾ। ਅੱਛਾ। ਉਹ ਨਹੀਂ। ਜਿਹੜਾ ਬੰਦਾ ਲੀਗਲ ਵੀਜ਼ੇ ਤੇ ਆਇਆ ਉਹ ਬੰਦਾ B1 B2 ਜਿਹਨੂੰ ਕਹਿੰਦੇ ਆ, ਜਾਂ H1 ਤੇ ਆ, ਜਾਂ ਉਹ ਸਟੂਡੈਂਟ ਵੀਜ਼ੇ ਤੇ ਆ, ਜਿੱਤੇ ਵੀ ਆ, ਉਹ ਬੰਦਾ 90 ਦਿਨਾਂ ਬਾਅਦ ਇਹ ਜਿਹੜਾ ਸਾਰਾ ਇੱਥੇ ਅਮਰੀਕਾ 'ਚ ਹੀ ਫਾਈਲ ਕਰ ਸਕਦਾ। ਤੇ ਜਿਹੜੇ ਵੀ ਵਕੀਲ ਤੇ ਸਰਕਾਰੀ ਫੀਸ ਜੋ ਵੀ ਹੈਗੀ, ਉਹ ਤੋਂ ਇਲਾਵਾ ਉਹਨਾਂ ਨੂੰ ਤੁਸੀਂ ਪ੍ਰੀਮੀਅਮ ਪ੍ਰੋਸੈਸਿੰਗ $2500 ਉਹਨਾਂ ਨੂੰ ਅਮਰੀਕੀ ਸਰਕਾਰ ਨੂੰ ਦਿੰਦੇ ਆ, ਤੇ 15 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਅਪਰੂਵ ਕਰ ਸਕਦੇ ਆ, ਜੇ ਤੁਸੀਂ ਅਮਰੀਕਾ ਹੈਗੇ ਆ ਤਾਂ। ਓਕੇ। ਉਹਦਾ ਫਾਇਦਾ ਇਹ ਹੈ ਕਿ ਅਮਰੀਕਾ 'ਚ ਤੁਹਾਨੂੰ ਐਮਬੈਸੀ ਇੰਟਰਵਿਊ ਨਹੀਂ ਜਾਣਾ ਪੈਂਦਾ, ਤੁਹਾਡਾ ਪ੍ਰੋਸੈਸ ਜਿਹੜਾ ਉਹ ਥੋੜਾ ਜਿਹਾ ਸੌਖਾ ਵਾ। ਠੀਕ ਹੈ। ਅੱਛਾ। ਐਕਸਟਰਾ ਦੇ ਕੇ ਤੁਸੀਂ ਉਹਨਾਂ ਨੂੰ ਐਕਸਪੀਡੀਟ ਕਰ ਸਕਦੇ ਆ, 15 ਦਿਨਾਂ 'ਚ ਜਵਾਬ ਆ ਜਾਊਗਾ। ਜੇ ਤੁਸੀਂ ਅਮਰੀਕਾ ਦੇ ਵਿੱਚ, ਪਰ ਇਹਦਾ ਇੱਕ ਨੁਕਸਾਨ ਆ, ਜਦੋਂ ਤੁਸੀਂ ਬਾਹਰ ਗਏ ਅਮਰੀਕਾ ਤੋਂ ਬਾਅਦ ਤੁਸੀਂ ਵਾਪਸ ਟਰੈਵਲ ਕਰਨਾ ਆਪਣੇ ਦੇਸ਼, ਫਿਰ ਤੁਹਾਨੂੰ ਦੁਬਾਰਾ ਜਿਹੜਾ ਵੀਜ਼ਾ ਲਵਾਉਣਾ ਪੈਣਾ ਐਮਬੈਸੀ ਜਾ ਕੇ। E2 ਵੀਜ਼ਾ ਲੱਗਣਾ ਫਿਰ ਉਦੋਂ ਵੀ? E2 ਵੀਜ਼ਾ ਲਵਾਉਣਾ ਪੈਣਾ, ਫਿਰ ਤੁਹਾਨੂੰ ਪੇਪਰ ਵਰਕ ਸਾਰਾ ਦੁਬਾਰਾ ਕਰਨਾ ਪੈਣਾ। ਠੀਕ ਆ। ਸੋ ਜੇ ਤੁਸੀਂ ਬਾਹਰੋਂ ਸਿੱਧੇ ਵੀਜ਼ਾ ਲਵਾ ਕੇ ਲੈ ਕੇ ਆਉਂਦੇ ਆ, ਮੰਨ ਲਓ ਤੁਸੀਂ ਕੈਨੇਡਾ ਹੈਗੇ, ਤੁਸੀਂ ਕੈਨੇਡਾ ਐਮਬੈਸੀ 'ਚ ਜਾ ਕੇ ਵੀਜ਼ਾ ਲਾ ਕੇ ਲਿਆਉਂਦੇ ਆ, ਪਰ ਇਹ ਹੈ ਕਿ ਤੁਹਾਡੇ 15 ਦਿਨ ਨਹੀਂ, ਫਿਰ ਤੁਹਾਨੂੰ ਕੁਝ ਮਹੀਨੇ ਲੱਗਣੇ, ਕਿਉਂਕਿ ਐਮਬੈਸੀ ਦੇ ਵਿੱਚ ਇੰਟਰਵਿਊ ਸਾਰੀਆਂ ਪ੍ਰੋਸੈਸ ਦੂਜਾ। ਸੋ ਤੁਹਾਡੀ ਖੜੇ ਪੈਰ ਨਹੀਂ ਗੱਲ ਬਣਨੀ, ਪਰ ਤੁਹਾਨੂੰ ਜਿਹੜਾ ਵੀਜ਼ਾ ਮਿਲਣਾ ਉਹ 5 ਸਾਲ ਦਾ ਮਿਲਣਾ ਘੱਟੋ ਘੱਟ। ਮਤਲਬ ਆਫ ਕੋਰਸ ਉਹ ਤੋਂ ਘੱਟ ਵੀ ਦੇ ਸਕਦੇ, ਪਰ ਔਨ ਐਵਰੇਜ 5 ਸਾਲ ਦਾ ਦਿੰਦੇ ਆ। ਉਹ 'ਚ ਆਉਣ ਜਾਣ ਦੀ ਖੁੱਲ੍ਹ ਹੁੰਦੀ ਜਦੋਂ ਮਰਜ਼ੀ
ਆਣ ਜਾਣ ਦੀ ਖੁੱਲ੍ਹ ਆ, ਜਦੋਂ ਵੀ ਤੁਸੀਂ ਆਏ ਤੁਹਾਨੂੰ 2-2 ਸਾਲ ਦਾ ਉਹਨਾਂ ਨੇ ਵੀਜ਼ਾ ਜਿਹੜਾ ਦੇਈ ਜਾਣਾ। ਠੀਕ ਹੈ। ਆਵਾਜ਼ ਰਾਜਕਰਨ ਜੀ ਤੁਹਾਡੀ ਥੋੜੀ ਜਿਹੀ ਰੁਕ ਗਈ। ਹਾਂਜੀ, ਆਵਾਜ਼ ਘੱਟ ਹੋ ਰਹੀ ਸੀ। ਕੀ ਹੁਣ ਆਵਾਜ਼ ਠੀਕ ਹੈ? ਜੀ ਠੀਕ ਹੈ। ਸੋ ਜੀ। ਜੇ ਤੁਸੀਂ ਬਾਹਰੋਂ ਦੀ ਵੀਜ਼ਾ ਲਵਾ ਕੇ ਆਉਂਦੇ ਆ ਤਾਂ 5 ਸਾਲ ਦਾ ਵੀਜ਼ਾ, ਜਦੋਂ ਵੀ ਤੁਸੀਂ ਆਉਂਦੇ ਆ ਤੁਹਾਨੂੰ ਉਹ 2 ਸਾਲ ਦੀ ਐਂਟਰੀ ਦੇ ਦੋਗੇ ਤੇ 2-2 ਸਾਲ ਦੀ ਕਰਕੇ ਤੁਹਾਨੂੰ ਐਂਟਰੀ ਜਿਹੜੀ ਉਹ ਮਿਲਦੀ ਰਹਿਣੀ ਹੈ। ਸੋ ਜ਼ਿਆਦਾ ਫਾਇਦਾ ਇਹਦੇ ਵਿੱਚ ਬਾਹਰ ਵੇਟ ਕਰਕੇ ਵੀਜ਼ਾ ਲੈ ਕੇ ਆਉਣ ਦਾ ਫਾਇਦਾ, ਕਿਉਂਕਿ ਫਿਰ ਤੁਹਾਨੂੰ ਇਦਾਂ ਕਿ ਵਕੀਲ ਨੂੰ ਵੀ ਇੱਕ ਵਾਰੀ ਪੈਸੇ ਦੇਣੇ ਪੈਣੇ ਆ ਤੇ ਤੁਹਾਡੇ 5 ਸਾਲ ਨਿਕਲ ਜਾਣੇ ਆ। ਜੇ ਤੁਸੀਂ ਉਰੇ ਰਹਿ ਕੇ ਫਾਈਲ ਕਰਦੇ ਆ ਤੁਹਾਨੂੰ 2 ਸਾਲ ਦਾ ਉਹਨਾਂ ਨੇ ਵੀਜ਼ਾ ਦੇਣਾ, ਫਿਰ ਤੁਹਾਨੂੰ ਦੁਬਾਰਾ ਵਕੀਲ ਨੂੰ ਹਾਇਰ ਕਰਨਾ ਪੈਣਾ 2 ਸਾਲ ਬਾਅਦ, ਫਿਰ 2 ਸਾਲ ਬਾਅਦ ਹਾਇਰ ਕਰਨਾ ਪੈਣਾ। ਸੋ ਇਹ ਹੈ ਕਿ ਇੱਕ ਵਾਰੀ ਜੇ ਤੁਸੀਂ ਥੋੜੀ ਜਿਹੀ ਵੇਟ ਕਰ ਲਓ ਤੁਹਾਡੇ ਪੈਸੇ ਵੀ ਬਚ ਜੂਗੇ ਤੇ ਤੁਸੀਂ ਆਣ ਜਾਣ ਜੋਗੇ ਵੀ ਰਹੋਗੇ। ਠੀਕ ਆ। ਕੌਣ ਕੁਆਲੀਫਾਈ ਕਰਦਾ ਆ? ਹੂ ਕੈਨ ਕੁਆਲੀਫਾਈ? ਇਹ ਜਿਹੜਾ ਟ੍ਰੀਟੀ ਇਨਵੈਸਟਰ ਵੀਜ਼ਾ ਜਿਹੜਾ ਹੈਗਾ E2 ਵੀਜ਼ਾ ਆ, ਜਾਂ ਇਹਦੀਆਂ ਕੀ ਰਿਕੁਆਇਰਮੈਂਟਸ ਆ ਜੇ ਆਪਾਂ ਇਹਨੂੰ ਇਦਾਂ ਪੁੱਛਣਾ ਹੋਵੇ? ਇਹਦੇ ਵਿੱਚ ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਡਿਗਰੀ ਚਾਹੀਦੀ, ਕੁਝ ਵੀ ਚਾਹੀਦੀ। ਬੰਦਾ ਜਿਹੜਾ ਮਰਜ਼ੀ ਹੈਗਾ, ਭਾਵੇਂ ਪੜ੍ਹਿਆ ਲਿਖਿਆ ਨਹੀਂ ਵੀ ਆ, ਉਹ ਵੀ ਬਿਜ਼ਨਸ ਕਰ ਸਕਦਾ ਹੈ ਨਾ। ਬਿਜ਼ਨਸ ਕੋਈ ਵੀ ਕਰ ਸਕਦਾ। ਇਨਫੈਕਟ ਜਿਹੜੇ ਜ਼ਿਆਦਾ ਦੁਨੀਆ ਦੇ ਵਿੱਚ ਬਿਜ਼ਨਸਮੈਨ ਹੈਗੇ ਆ, ਉਹ ਹੈਗੇ ਹੀ ਡਿਗਰੀਆਂ ਛੱਡ ਕੇ। ਡਿਗਰੀਆਂ ਬੰਦੇ ਨੂੰ ਨਹੀਂ ਕੁਝ ਸਿਖਾਉਂਦੀਆਂ ਹੈ ਨਾ। ਡਿਗਰੀ ਵਾਲੇ ਤਾਂ ਕੰਮ ਕਰਦੇ ਉਹਨਾਂ ਲਈ। ਸਾਡੇ ਵਰਗੇ ਵਕੀਲ ਵਕੂਲ ਹੀ ਬਣਦੇ ਡਿਗਰੀ ਵਾਲੇ। ਜਿਹੜੇ ਬਿਜ਼ਨਸਮੈਨ ਆ ਤਕੜੇ, ਉਹ ਦੂਜੇ ਬਣਦੇ ਆ। ਸੋ ਇਹਦੇ ਵਿੱਚ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ। ਸੋ ਸਿਟੀਜ਼ਨ ਹੋਣੇ ਚਾਹੀਦੇ ਆ ਤੁਸੀਂ ਟ੍ਰੀਟੀ ਕੰਟਰੀ ਦੇ। ਤੁਹਾਡੀ ਇਨਵੈਸਟਮੈਂਟ ਹੋਣੀ ਚਾਹੀਦੀ ਆ, ਠੀਕ ਆ। ਜਾਂ ਤੁਸੀਂ ਆਲਰੇਡੀ ਕਰ ਚੁੱਕੇ ਆ ਜਾਂ ਤੁਸੀਂ ਕਰਨ ਜਾ ਰਹੇ ਆ, ਤੇ ਤੁਸੀਂ ਅਮਰੀਕਾ ਕੰਮ ਕਰਨ ਨਹੀਂ ਆਣਾ। ਇੱਕ ਹੁੰਦਾ ਕਿ ਭਾਜੀ ਮੈਂ ਤਾਂ ਟਰੱਕ ਚਲਾਉਣਾ, ਤੁਸੀਂ ਟਰੱਕ ਚਲਾਉਣ ਨਹੀਂ ਆਣਾ। ਤੁਸੀਂ ਟਰੱਕ ਦੀ ਕੰਪਨੀ ਦੇ ਮਾਲਕ ਬਣਨ ਆਣਾ ਤੇ ਲੋਕਾਂ ਕੋਲ ਟਰੱਕ ਚਲਾਣੇ ਆ। ਛੋਟੇ ਸ਼ਹਿਰਾਂ ਮਾਲਕ ਨਹੀਂ ਆਣਾ, ਇਨਵੈਸਟਰ ਬਣਨ ਲਈ ਆਣਾ ਹੈ ਨਾ। ਤੇ ਜਿਹੜੇ ਤੁਹਾਡੇ ਪੈਸੇ ਆ ਉਹ ਐਟ ਰਿਸਕ ਹੋਣੇ ਚਾਹੀਦੇ ਆ। ਠੀਕ ਹੈ। ਮਤਲਬ ਇਹ ਨਹੀਂ ਕਿ ਆ ਕੇ ਭਾਜੀ ਸਾਨੂੰ ਕਈ ਪੁੱਛਦੇ ਆ ਜੇ ਮੈਂ ਆ ਕੇ ਭਾਜੀ ਘਰ ਖਰੀਦ ਲਵਾਂ, ਜੇ ਆ ਕੇ ਮੈਂ ਜ਼ਮੀਨ ਲੈ ਲਵਾਂ, ਉਹਦੇ ਵਿੱਚ ਅਮਰੀਕਾ ਨੂੰ ਕੀ ਫਾਇਦਾ ਹੋਣਾ? ਉਹਦਾ ਤੂੰ ਆਪਣਾ ਹੀ ਪੈਸਾ ਆਪਣੀ ਇਨਵੈਸਟਮੈਂਟ ਕਰ ਰਿਹਾ। ਸੋ ਐਟ ਰਿਸਕ ਹੋਣਾ ਚਾਹੀਦਾ, ਮਤਲਬ ਕਿ ਬਿਜ਼ਨਸ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਚੌਪਟ ਹੋ ਜਾਵੇ ਪੂਰਾ। ਰਿਸਕ ਹੋਵੇ, ਇਹ ਨਹੀਂ ਆ ਵੀ ਚੌਪਟ ਕਰਨਾ ਆ। ਆਪਾਂ ਚੌਪਟ ਨਹੀਂ ਹੋਣ ਦੇਣਾ। ਇਹ ਆ ਵੀ ਰਿਸਕ ਹੋਵੇ, ਫਿਰ ਅਮਰੀਕਾ ਵਾਲੇ ਕਹਿੰਦੇ ਵੀ ਹਾਂ ਬਈ ਆ ਬੰਦਾ ਵਾਕਿਆ ਹੀ ਇਹ ਦਾ ਖੇਡਣਾ ਚਾਹੁੰਦਾ ਹੈ, ਵੀ ਮੈਂ 2-3 ਲੱਖ ਡਾਲਰ ਦਾ ਤੇ ਲਾਉਂਗਾ, ਚੱਲ ਠੀਕ ਹੈ ਇਹਦਾ ਵੇਖਦੇ ਆ ਵੀ ਫਿਰ ਇਹ ਰਹਿੰਦਾ ਆ ਜਾਂ ਕਿੱਦਾਂ ਕਰਦਾ, ਚੱਲ ਤੈਨੂੰ ਵੀਜ਼ਾ ਦਿੰਦੇ ਆ। ਸੋ ਇਹ ਜਿੱਦਾਂ ਕਹਿੰਦੇ ਵੀ ਤੁਸੀਂ ਹੁਣ ਕਿਹਾ ਵੀ ਜਿੱਦਾਂ ਬਿਜ਼ਨਸ ਦਾ ਤੇ ਲਾਉਣਾ ਜਾਂ ਡਾਲਰ ਦਾ ਤੇ ਲਾਉਣੇ ਆ, ਇਨਵੈਸਟਮੈਂਟ ਕੀਤੀ ਹੋਣੀ ਚਾਹੀਦੀ ਜਾਂ ਕਰਨ ਦੀ ਜਿਹੜੀ ਉਹ ਤਿਆਰੀ ਹੋਣੀ ਚਾਹੀਦੀ ਆ, ਇਹ ਥੋੜਾ ਐਕਸਪਲੇਨ ਕਰੋ। ਇਹ ਫਿਰ ਬਿਜ਼ਨਸ ਪਲਾਨ ਬਣਾਉਣਾ ਆ, ਕਿਵੇਂ ਕਰਨਾ ਹੈ, ਇਹ ਕਿੱਦਾਂ ਡਿਵੈਲਪਮੈਂਟ ਤੇ ਇਹ ਡਾਇਰੈਕਟ ਕਿੱਦਾਂ ਹੋਣੀ ਚੀਜ਼? ਸੋ ਪਹਿਲਾਂ ਤਾਂ ਜਿਹੜੀ ਤੁਹਾਡੀ ਕੈਪੀਟਲ ਆ ਉਹ ਸਬਸਟੈਂਸ਼ੀਅਲ ਅਮਾਉਂਟ ਹੋਣਾ ਚਾਹੀਦਾ। ਮਤਲਬ ਤੁਸੀਂ ਹੁਣ ਇਹ ਨਹੀਂ ਕਹਿਣਾ ਕਿ ਮੈਂ $1,00,000 ਚ ਮੋਟਲ ਖਰੀਦ ਲੈਣਾ। ਉਹਨੇ ਕਹਿਣਾ ਆਂਦਾ ਹੀ ਨਹੀਂ, ਮੋਟਲ ਤਾਂ 5 ਮਿਲੀਅਨ ਆਂਦਾ। ਜਿਹੜਾ ਜਿੰਨੇ ਲੈਵਲ ਦਾ ਬਿਜ਼ਨਸ ਆ ਉਹਨੇ ਪੈਸੇ ਹੋਣੇ ਚਾਹੀਦੇ ਆ ਪਹਿਲਾਂ, ਠੀਕ ਹੈ। ਜੇ 7-11 ਖਰੀਦਣਾ ਫਿਰ ਉਹਦੇ ਉਹਨੇ ਜਿੰਨੇ ਦਾ ਵੀ ਆਉਂਦਾ। ਜੇ ਸਮੋਕ ਸ਼ਾਪ ਖਰੀਦਣੀ ਆ, ਪਹਿਲੀ ਗੱਲ ਤਾਂ ਜਿਹੜੀ ਚੀਜ਼ ਤੁਸੀਂ ਜਿੰਨੇ ਪੈਸੇ ਖਰਚੋਗੇ ਉਨੀ ਚੀਜ਼ ਖਰੀਦ ਸਕਦੇ ਆ, ਹਨਾ। ਤੇ ਹੁਣ ਇਹਦੇ ਵਿੱਚ ਇਹ ਹੈ ਕਿ ਇਹ ਦੇਖਦੇ ਆ ਕਿ 4-5 ਨੌਕਰੀਆਂ ਜਿਹੜੀਆਂ ਉਹ ਕ੍ਰੀਏਟ ਹੋਣ। ਹੁਣ ਜੇ ਤੁਸੀਂ ਬਿਲਕੁਲ ਹੀ ਛੋਟੀ ਜਿਹੀ ਸਮੋਕ ਸ਼ਾਪ ਖਰੀਦੀ, ਜੇ ਇੱਕ ਬੰਦੇ ਦੇ ਖੜੇ ਹੋਣ ਦੀ ਜਗ੍ਹਾ, ਉਹਨੇ ਕਹਿਣਾ ਯਾਰ ਤੂੰ ਪੈਸੇ ਤਾਂ 50,000 ਹੀ ਲਾਏ ਆ, ਤੂੰ ਜੌਬ ਕਿੱਥੋਂ ਕ੍ਰੀਏਟ ਕਰ ਦੇਣੀ ਆ 4-5? ਨਾਲੇ ਤੂੰ ਆਪਣੇ ਆਪ ਨੂੰ ਵੀ ਸੈਲਰੀ ਦੇਣੀ ਆ, 60,000 ਤੂੰ ਆਪਣੇ ਆਪ ਨੂੰ ਦੇਣਾ। ਤੇ ਕਹਿਣ ਦਾ ਮਤਲਬ ਕਿ ਪੈਸਾ ਧੇਲਾ ਜੇ ਹੋਊਗਾ ਤਾਂ ਬਿਜ਼ਨਸ ਪਲਾਨ ਬਣ ਸਕਦਾ ਕਿ ਇੰਨੇ ਦਾ ਮੇਰਾ ਫਰਨੀਚਰ ਆਣਾ, ਇੰਨੇ ਦਾ ਮੇਰਾ ਓਵਨ ਆਣਾ, ਇੰਨੇ ਦਾ ਮੇਰਾ ਬੈਨਰ ਬੁਨਰ ਲੱਗਣਾ, ਇੰਨੇ ਪੈਸੇ ਮੈਂ ਮੁਲਾਜ਼ਮਾਂ ਨੂੰ ਦੇਣੇ ਆ ਤੇ ਇੰਨੀ ਸੈਲਰੀ ਮੈਂ ਆਪ ਨੂੰ ਦੇਣੀ। ਸੋ ਪੈਸਾ ਹੋਣਾ ਪਹਿਲੀ ਗੱਲ ਇਹਦੇ ਵਿੱਚ ਮੇਨ ਚੀਜ਼ ਆ, ਕਿਉਂਕਿ ਇਹ ਹੈਗਾ ਹੀ ਇਨਵੈਸਟਮੈਂਟ ਵੀਜ਼ਾ। ਇਨਵੈਸਟਮੈਂਟ ਤੁਸੀਂ ਆ ਰਹੇ ਆ ਤੇ ਜਿਹੜਾ ਬਿਜ਼ਨਸ ਤੁਸੀਂ ਕਰਨਾ ਉਹ ਰੀਅਲ ਹੋਣਾ ਚਾਹੀਦਾ, ਐਕਟਿਵ ਹੋਣਾ ਚਾਹੀਦਾ ਤੇ ਕਮਰਸ਼ੀਅਲ ਸੈਂਸ ਦੇ ਵਿੱਚ ਰੀਅਲ ਹੋਣਾ ਚਾਹੀਦਾ। ਕਈ ਵਾਰੀ ਬਹੁਤ ਵਾਰੀ ਲੋਕੀ ਸਵਾਲ ਪੁੱਛਦੇ ਆ ਕਿ ਜੇ ਮੈਂ ਆਪਣੇ ਅੰਕਲ ਕੋਲ ਪੈਸੇ ਲੈਣੇ ਆ ਤੇ ਅੰਕਲ ਦਾ ਹੀ ਮੈਂ ਬਿਜ਼ਨਸ ਖਰੀਦ ਲੈਣਾ ਟਰੱਕ, ਤੇ ਮੈਂ ਕਿਹਾ ਇਹ ਤਾਂ ਉਹੀ ਪੈਸਾ ਉੱਥੇ ਘੁੰਮ ਗਿਆ ਕਿ ਅੰਕਲ ਨੇ ਪੈਸੇ ਦੇ ਕੇ ਆਪਣੀ ਜੇਬ 'ਚ ਹੀ ਪਾ ਲਏ। ਤੇ ਤੈਨੂੰ ਕਮਰਸ਼ੀਅਲ ਸੈਂਸ ਦਾ ਮਤਲਬ ਹੈ ਕਿ ਖਰੀਦ ਪਰਚੇਜ਼ ਜਿਹੜਾ ਐਸਕਰੋ 'ਚ ਜਾ ਕੇ ਪ੍ਰੋਪਰ ਪੈਸਾ ਜਿਹੜਾ ਖਰਚ ਹੋਇਆ ਤੇ ਤੁਹਾਡੀ ਓਨਰਸ਼ਿਪ ਜਿਹੜੀ ਬਣੀ ਹੈ, ਇਹ 'ਚ ਘੁੰਡੀ ਕੋਈ ਨਹੀਂ ਘੁੰਮ ਸਕਦੀ। ਸਿੱਧਾ ਹਿਸਾਬ ਕਿਤਾਬ ਆ ਇਹ। ਹਰ 2-2 ਸਾਲ ਬਾਅਦ ਇਹ ਚੈੱਕ ਹੋਣਾ ਕਿੰਨੇ EMPLOYEE, ਉਹਨਾਂ ਦਾ ਪੇਰੋਲ ਕੀ ਆ। ਸੋ ਕੋਈ ਦਿਖਾਉਣ ਵਾਲੀ ਨਹੀਂ ਕਿ ਅਮਰੀਕਾ ਆ ਗਏ। ਇਹ ਉਹਨਾਂ ਲੋਕਾਂ ਲਈ ਆ ਜਿਹੜੇ ਆਲਰੇਡੀ ਯੂਰਪੀਅਨ ਕੰਟਰੀ 'ਚ ਹੈਗੇ ਆ, ਜਿਹਨਾਂ ਕੋਲ ਆਲਰੇਡੀ ਆਉਣ ਜਾਣ ਦੀ ਉਹਨਾਂ ਨੂੰ ਖੁੱਲ੍ਹ ਹੈਗੀ ਆ ਇੱਥੇ, ਹੈ ਨਾ। ਤੇ ਇਹ ਸ਼ੋ ਮਨੀ ਨਹੀਂ ਹੈਗਾ, ਇਹ ਐਕਚੁਅਲ ਦੇ ਵਿੱਚ ਬਿਜ਼ਨਸ ਜਿਹੜਾ ਤੁਹਾਨੂੰ ਕਰਨਾ ਪੈਣਾ। ਤੇ ਜਿਹੜਾ ਬਿਜ਼ਨਸ ਆ ਉਹਦੀ ਉਹਨਾਂ ਨੇ ਸਿਰਫ ਆ ਰੱਖਿਆ ਕਿ ਉਹ ਮਾਰਜਨਲ ਨਹੀਂ ਹੋਣਾ ਚਾਹੀਦਾ। ਮਾਰਜਨਲ ਦਾ ਮਤਲਬ ਹੁੰਦਾ ਕਿ
ਮੰਨ ਲਓ ਮੈਂ ਇੱਕ ਸਮੋਕ ਸ਼ਾਪ ਖੋਲੀ, ਉਹ ਮੈਨੂੰ ਸਾਲ ਦਾ $50,000 ਹੀ ਛੱਡ ਕੇ ਜਾ ਰਹੀ ਹੈ। ਉਹ ਕਹਿੰਦੇ ਤੇਰੀ ਸੈਲਰੀ ਆ, ਇਕੱਲੀ ਤੇਰੀ ਸੈਲਰੀ ਜੋ ਨਹੀਂ ਹੋਣਾ ਚਾਹੀਦਾ, ਉਹ ਤੋਂ ਵੱਧ ਹੋਣਾ ਚਾਹੀਦਾ। ਸ਼ਾਹੂਕਾਰ ਬੰਦਾ ਬਣਨਾ, ਲੋਕੀ ਮੁਲਾਜ਼ਮ ਜਿਹੜੇ ਰੱਖਣੇ ਆ, ਤੇ ਜਿਹੜੇ ਆਮ ਇੱਕ ਬੰਦਾ ਸਧਾਰਨ ਜਿਹੜੇ ਪੈਸੇ ਕਮਾਉਂਦਾ ਦਿਹਾੜੀਦਾਰ, ਉਹ ਤੋਂ ਜ਼ਿਆਦਾ ਪੈਸੇ ਜਿਹੜਾ ਬਿਜ਼ਨਸ ਤੁਹਾਡਾ ਛੱਡ ਕੇ ਜਾਣਾ ਚਾਹੀਦਾ। ਉਹ ਠੀਕ ਹੈ, ਠੀਕ ਹੈ। ਕੀ ਉਹਨਾਂ ਨੇ ਫਿਰ ਇਹ ਜਿਹੜੀ ਰਿਕੁਆਇਰਮੈਂਟ ਆ ਵੀ ਕਿੰਨੇ ਛੱਡਣੇ ਆ, ਇਹ ਪੋਵਰਟੀ ਜਿਹੜੀਆਂ ਇੱਥੇ ਲਾਈਨਸ ਆ, ਉਹ ਮਨੀ ਦੇ ਹਿਸਾਬ ਨਾਲ ਦੇਖਦੇ ਆ, ਜਾਂ ਉਹਦਾ ਵੀ ਕੋਈ ਬੈਂਚਮਾਰਕ ਇਹਨਾਂ ਨੇ ਰੱਖਿਆ ਵੀ ਕਿੰਨੇ ਮਨੀ ਛੱਡਦਾ ਹੋਵੇ? ਉਹਨਾਂ ਦਾ ਨਹੀਂ, ਇਦਾਂ ਦਾ ਤਾਂ ਕੋਈ ਨਹੀਂ ਰੱਖਿਆ। ਉਹ ਤਾਂ ਹੁਣ ਜੇ ਤੁਸੀਂ ਬਿਜ਼ਨਸ ਤਗੜਾ ਕੀਤਾ, ਭਾਵੇਂ ਉਹ ਲਾਸਸ ਚੱਲ ਜਾਵੇ, ਕੋਈ ਪ੍ਰੋਬਲਮ ਨਹੀਂ। ਮਤਲਬ ਉਹ ਗੇਮ ਵੱਡੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਬਿਲਕੁਲ ਛੋਟਾ ਜਿਹਾ ਖੋਲਿਆ ਤੇ ਮਸਾ ਹੀ ਇਹੋ ਜਿਹੇ। ਕਈ ਵਾਰੀ ਹੁਣ ਬੰਦਾ ਕਹਿੰਦਾ ਮੈਂ ਲਾਂਡਰੋਮੈਟ ਖੋਲਿਆ, ਚ 2 ਮਸ਼ੀਨਾਂ ਲੱਗੀਆਂ, ਸਿੱਕੇ ਪਾਓ ਤੇ ਕੰਮ ਕਰੋ। ਕਹਿੰਦੇ ਇਹਦੇ ਵਿੱਚ ਤੂੰ ਤਾਂ 2 ਲਾਉਣੀ ਹੈ, ਰਿਸਕ ਨਹੀਂ ਹੈਗਾ ਇਹਦੇ ਵਿੱਚ, ਹੈਨਾ। 5 ਜੌਬਾਂ ਕਿੱਦਾਂ ਕ੍ਰੀਏਟ ਹੋਣਗੀਆਂ ਨਾ ਫਿਰ ਉੱਥੇ। ਹਾਂਜੀ, ਠੀਕ ਆ। ਸੋ ਇੱਥੇ ਫਿਰ ਅਕਸਰ ਮੈਨੂੰ ਲੱਗਦਾ ਹਰ ਇੱਕ ਦਾ ਇਹ ਸਵਾਲ ਆਬਵੀਅਸਲੀ ਆ ਜਾਂਦਾ ਆ, ਅੱਛਾ ਯਾਰ ਅਸੀਂ E2 ਵੀਜ਼ੇ ਤੇ ਮੰਨ ਲਓ ਆ ਗਏ ਆ, 2-3 ਲੱਖ ਲਾਤਾ ਆ, ਫਿਰ ਸਾਡਾ ਗ੍ਰੀਨ ਕਾਰਡ ਦਾ ਕਿੱਦਾਂ ਜਿਹੜਾ ਉਹ ਬਣ ਸਕਦੀ ਆ ਗੱਲ, ਵੀ ਹਾਂ ਅਸੀਂ ਕੰਮ ਕਰਨ ਨੂੰ ਤਾਂ ਆ ਗਏ ਆ, ਕਿਉਂਕਿ ਇਵੈਂਚੁਅਲੀ ਇੱਛਾ ਉਹਨਾਂ ਦੇ ਮਨ ਦੇ ਵਿੱਚ ਇਹੀ ਆ ਵੀ ਇੱਥੇ ਅਸੀਂ ਪੱਕੇ ਹੋ ਜਾਈਏ, ਵੀ ਉਹ ਇਨਵੈਸਟਮੈਂਟ ਜਿਹੜੀ ਐਵਰੀ ਈਅਰ ਕਰੀ ਜਾ ਰਹੇ ਆ, ਕਿ ਉਹ ਅਕਮੂਲੇਟ ਹੋ ਕੇ ਉਹ EB5 ਵਾਂਗੂ ਬਣ ਜਾਂਦੀ ਆ, ਜਾਂ ਕਿੱਦਾਂ ਹੁੰਦਾ ਹੈ ਫਿਰ? ਉਹਦੇ ਲਈ ਤੁਹਾਨੂੰ ਇੱਕ ਕਲੀਨ ਬਿਜ਼ਨਸ ਦੇ ਵਿੱਚ $8 ਲੱਖ ਜਿਹੜੇ ਖਰਚਣੇ ਪੈਣੇ ਆ, ਜਾਂ 1,50,000 EB5 ਜਿਹੜਾ। ਠੀਕ ਆ। ਸੋ ਇਹ ਮਲਟੀਪਲ ਈਅਰਸ ਕਮਾਈ ਕਰਕੇ, ਜਾਂ ਉਸ ਤੋਂ ਬਾਅਦ ਇਵੈਂਚੁਅਲੀ ਇਸ ਬਿਜ਼ਨਸ ਨੂੰ ਨਹੀਂ, ਉਹ ਡਿਫਰੈਂਟ ਬਿਜ਼ਨਸ ਹੋਊਗਾ। ਸਾਡੇ ਕਈ ਕਲਾਇੰਟ ਆ, ਉਹ ਸਿੱਧੇ $1 ਮਿਲੀਅਨ ਖਰਚ ਦਿੰਦੇ ਆ ਆਪਣਾ ਬਿਜ਼ਨਸ ਵਿੱਚ। ਉਹਨਾਂ ਨੇ ਪਹਿਲਾਂ E2 ਕਰਨਾ, ਤੇ ਮਿਲੀਅਨ ਉਹਨਾਂ ਨੇ ਖਰਚਿਆ ਹੋਇਆ, ਉਹਦੇ ਬੇਸ ਤੇ ਉਹ ਫਿਰ ਆਪਣਾ EB5 ਜਿਹੜਾ ਵੀਜ਼ਾ ਕਰ ਸਕਦੇ ਆ, ਗ੍ਰੀਨ ਕਾਰਡ ਜਿਹੜਾ ਡਾਇਰੈਕਟਲੀ 3 ਤੋਂ 4 ਸਾਲਾਂ 'ਚ ਮਿਲ ਜਾਂਦਾ। ਸੋ ਇਹਦੇ ਨਾਲ ਇਹ ਦੱਸ ਦਈਏ ਕਿ ਕਈ ਲੋਕੀ ਨਾ ਇਦਾਂ ਵੀ ਆ, ਉਹ ਇੱਥੇ ਉਹਨਾਂ ਨੇ ਮਿਲੀਅਨਸ ਆਫ ਡਾਲਰ ਕਮਾ ਲਿਆ ਟਰਕਿੰਗ ਕੰਪਨੀਆਂ ਕਰਕੇ, ਹਨਾ। ਉਹ ਵਿਚਾਰੇ ਦੁਖੀ ਆ, ਘਰ ਦੇ ਉੱਥੇ ਇੰਡੀਆ ਫਸੇ ਪਏ ਆ। ਤੁਸੀਂ ਘਰਦਿਆਂ ਨੂੰ ਜੇ ਪੈਸੇ, ਜੇ ਤੁਹਾਡੇ ਕੋਲ ਲੀਗਲ ਮਨੀ ਆ, ਤੁਸੀਂ ਆਪਣੇ ਘਰਦਿਆਂ ਨੂੰ ਡਾਇਰੈਕਟਲੀ ਗ੍ਰੀਨ ਕਾਰਡ ਤੇ ਬੁਲਾ ਸਕਦੇ ਆ, ਤੁਹਾਡਾ ਭਾਵੇਂ ਸਾਲਮ ਦਾ ਕੇਸ ਚੱਲਦਾ ਵਾ। ਸੋ ਉਹ ਹੈਗੇ ਆ, ਇਹ ਵੀ ਚੀਜ਼ ਨੂੰ ਧਿਆਨ ਰੱਖਿਓ ਕਿ ਜਿਹਨਾਂ ਕੋਲ ਪੈਸਾ ਹੈਗਾ ਵਾ, ਅਮਰੀਕਾ ਦਾ ਹੁਣ ਸਿੱਧਾ ਹੀ ਸਿਸਟਮ ਆ ਕਿ ਭਾਈ $1 ਮਿਲੀਅਨ ਖਰਚੋ ਤੇ ਗ੍ਰੀਨ ਕਾਰਡ ਲੈ ਜਾਓ। ਗ੍ਰੀਨ ਕਾਰਡ ਵੰਡ ਰਹੇ ਆ ਪੈਸੇ ਲੈ ਕੇ। ਨਹੀਂ, ਪਰ ਉਹ ਦੇਖੋ ਕਿ ਜਿਹੜਾ $1 ਮਿਲੀਅਨ ਵਾਲਾ ਬੰਦਾ ਵਾ, ਉਹ $1 ਮਿਲੀਅਨ ਇਦਾਂ ਹੀ ਥੋੜਾ ਕਿ ਹਰ ਕੋਈ ਜਾਣਾ $1 ਮਿਲੀਅਨ, ਉਹ ਬੰਦੇ ਨੂੰ ਬਿਜ਼ਨਸ ਦੀ ਸਕਿੱਲ ਆ, ਹਨਾ। ਤੇ ਉਹਨੂੰ ਇੰਪਲੋਈ ਇਹ ਉਹ ਸਾਰਾ ਮੈਨੇਜ ਕਰਨਾ ਹੁੰਦਾ। ਹੁਣ ਬਿਜ਼ਨਸ ਕੋਈ ਮੈਨੇਜ ਕਰਨਾ ਕੋਈ ਸੌਖੀ ਗੱਲ ਥੋੜਾ। ਹੁਣ ਬਿਜ਼ਨਸ ਦਿਖਾਉਣ ਨੂੰ ਤਾਂ ਹੁਣ ਲੋਕਾਂ ਨੇ ਕਿੱਡੇ ਵੱਡੇ ਦਾਰੇ ਕੀਤੇ ਹੋਏ ਆ, ਪਰ ਪ੍ਰੋਫਿਟ ਕਿ $1 ਮਿਲੀਅਨ ਕਿਸੇ ਕੋ ਪਿਆ ਹੈਗਾ, ਉਹ ਵੀ ਗੱਲ ਹੈਗੀ ਨਾ। ਕਿ ਜੇ ਅਮਰੀਕਾ ਚ ਏਦਾਂ ਐਂਟਰਪ੍ਰੇਨਿਓਰ ਆ ਰਿਹਾ ਵਾ, ਤੇ ਉਹਨਾਂ ਨੂੰ ਅਮਰੀਕਾ ਨੇ ਕਿਉਂ ਮਨਾ ਕਰਨਾ ਉਹਨੂੰ? 10 ਨੌਕਰੀਆਂ ਕ੍ਰੀਏਟ ਕਰਨੀਆਂ ਉਹਨੇ, 10 ਨੌਕਰੀਆਂ ਕਹਿਣ ਨੂੰ ਹੁੰਦੀਆਂ। ਨਹੀਂ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਜਿਹੜੀਆਂ ਚੱਲ ਰਹੀਆਂ। ਤੁਸੀਂ ਅਸਾਈਲਮ ਵਾਲਿਆਂ ਦੀ ਗੱਲ ਕੀਤੀ, ਜੇ $1 ਮਿਲੀਅਨ ਪਿਆ, ਕੀ ਉਹ ਅਸਾਈਲਮ ਵਾਲਾ ਖੁਦ ਆਪਣੇ ਲਈ ਵੀ EB5 ਕਰ ਸਕਦਾ? ਆਪਣੇ ਲਈ ਵੀ ਉਹ EB5 ਕਰ ਸਕਦਾ। ਉਹਨੂੰ ਕੰਟਰੀ ਆਊਟ ਕਰਨਾ ਪੈਣਾ। ਉਹਦੇ ਵਿੱਚ ਇਹ ਡਿਪੈਂਡ ਕਰਦਾ ਕਿ ਉਹਨੇ ਜਿਹੜਾ ਆਪਣਾ ਅਸਾਈਲਮ ਆਉਣ ਤੋਂ 6 ਮਹੀਨੇ ਦੇ ਅੰਦਰ ਲਾਤਾ ਸੀਗਾ ਕਿ ਨਹੀਂ ਲਾਇਆ ਸੀਗਾ। ਅੱਛਾ, ਉਹ ਇਹਨਾਂ ਨੇ EB5 ਦੀ ਰਿਕੁਆਇਰਮੈਂਟ ਰੱਖੀ ਆ। EB5 ਦੀ ਰਿਕੁਆਇਰਮੈਂਟ ਨਹੀਂ ਰੱਖੀ, ਉਹਦੇ ਕਰਕੇ ਨਾ ਤਾਂ ਜਦ ਤੱਕ ਤੁਹਾਡਾ ਅਸਾਈਲਮ ਚੱਲਦਾ ਵਾ, ਤੁਹਾਡੇ ਤੇ ਬਾਰ ਨਹੀਂ ਲੱਗਦੀ ਅਨਲੌਫੁਲ ਪ੍ਰੈਜ਼ੈਂਸ ਦੀ। ਤੇ ਜੇ ਤੁਸੀਂ ਅਸਾਈਲਮ 6 ਮਹੀਨੇ ਦੇ ਅੰਦਰ ਲਾਤਾ ਸੀਗਾ ਤੇ ਪੈਸੇ ਬਣਾ ਲਏ ਆ, ਤੇ ਫਿਰ EB5 ਰਾਹੀਂ ਕੰਟਰੀ ਆਊਟ ਕਰਕੇ, ਜਾਂ ਇਵਨ ਵਿਆਹ ਦੇ ਰਾਹੀਂ ਪੱਕੇ ਹੋ ਕੇ ਤੁਸੀਂ ਬਾਹਰ ਜਾ ਕੇ ਆ ਸਕਦੇ ਆ। ਸੋ ਤੁਹਾਡੇ ਕੋਲ ਆਪਸ਼ਨ ਹਮੇਸ਼ਾ ਜਿਹੜੀ ਰਹਿੰਦੀ ਹੈ। ਇਹਨੂੰ ਪਤਾ ਨਹੀਂ, ਲੋਕਾਂ ਨੂੰ ਇੰਨਾ ਜ਼ਿਆਦਾ ਕਿਸੇ ਨੇ ਯੂਜ਼ ਨਹੀਂ ਕੀਤੀ, ਹਨਾ। ਆਪਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਸੀ ਕਿ ਸਾਡਾ ਮੇਨ ਜਿਹੜਾ ਕੰਮ ਸੀਗਾ ਅਸਾਈਲਮ ਸ਼ੁਰੂ ਹੋਣ ਤੋਂ ਪਹਿਲਾਂ, ਉਹ ਸੀਗਾ ਇੰਪਲੋਇਮੈਂਟ ਤੇ ਇਨਵੈਸਟਮੈਂਟ ਇਮੀਗ੍ਰੇਸ਼ਨ। ਸੋ ਇਹ ਸੀਗਾ ਕਿ ਅਸਾਈਲਮ ਦੇ ਜਦੋਂ ਰਾਹ ਤੇ ਆਪਾਂ ਫਿਰ ਪਏ, ਤੇ ਆਪਣੇ ਕੋਲ ਹੁਣ ਜਿੱਦਾਂ ਕਈ ਸਾਰੀਆਂ ਜਿਹੜੀਆਂ ਇਦਾਂ ਦੀਆਂ ਆਪਸ਼ਨਾਂ ਜਿਹੜੀਆਂ ਨਾਰਮਲੀ ਬੰਦਾ ਨਹੀਂ ਸੋਚਦਾ, ਜਾਂ ਦੂਜੀਆਂ ਫਰਮਾਂ ਨੂੰ ਨਹੀਂ ਪਤਾ ਕਿ ਆ ਵੀ ਚੀਜ਼ ਜਿਹੜੀ ਹੈਗੀ ਹੈ, ਕਿਉਂਕਿ ਉਹ ਸਿਰਫ ਅਸਾਈਲਮ ਹੀ ਕਰਦੇ ਆ, ਜਾਂ ਜਿਹੜੇ ਬਿਜ਼ਨਸ ਵਾਲੇ ਉਹ ਸਿਰਫ ਬਿਜ਼ਨਸ ਹੀ ਕਰਦੇ ਆ। ਸੋ ਜਿਹੜਾ ਦੋਨਾਂ ਦਾ ਇੰਟਰਪਲੇ ਕਿੱਦਾਂ ਵਾ, ਕੋਰਨਾਡੋ ਮੋਸ਼ਨ ਕਿੱਦਾਂ ਪਾਣੀ ਹੈ, ਕੇਸ EB5 ਦੇ ਬੇਸ ਤੇ, ਬਿਜ਼ਨਸ ਦੇ ਬੇਸ ਤੇ ਕਿੱਦਾਂ ਟਰਮੀਨੇਟ ਕਰਾਉਣਾ, ਹਨਾ। ਸੋ ਚੀਜ਼ਾਂ ਜੀ, ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਤੇ ਜਿੱਦਾਂ ਹੁਣ ਜੇ ਆਪਾਂ E2 ਵਾਲੇ ਦੀ ਗੱਲ ਕਰੀਏ, ਵੀ ਉਹ ਮੰਨ ਲਓ ਜਿਹੜੀਆਂ ਤੁਸੀਂ ਕੁਆਲੀਫਿਕੇਸ਼ਨ ਦੱਸੀਆਂ ਆ, ਉਹ ਕਰ ਰਿਹਾ ਆ। ਇਹਦੇ ਵਿੱਚ ਬਹੁਤ ਸਾਰੇ ਆਪਣੇ ਜਿਹੇ ਲੋਕ ਵੀ ਆ, ਵੀ ਚਲੋ ਘਰ ਵਾਲਾ ਜੇ ਪੱਕਾ ਵੀ ਨਹੀਂ ਆ, ਘਰ ਵਾਲੀ ਉੱਥੋਂ ਦੀ ਸਿਟੀਜ਼ਨ ਆ, ਉਹਦੇ ਨਾਂ ਦੇ ਉੱਤੇ ਹੋ ਸਕਦਾ, ਤੇ ਉਹ ਨਾਲ ਫਿਰ ਜਿਹੜੇ ਐਜ਼ ਏ EMPLOYE ਵੀ ਆ ਸਕਦੇ ਆ, ਐਜ਼ ਏ ਪਰਿਵਾਰਕ ਮੈਂਬਰ ਤਾਂ ਜਿੱਦਾਂ ਤੁਸੀਂ ਦੱਸਿਆ ਉਹ ਤਾਂ ਆ ਹੀ ਸਕਦੇ ਆ, ਜੇ ਉਹ ਉੱਥੋਂ ਦੇ ਸਿਟੀਜ਼ਨ ਨਹੀਂ ਵੀ ਹੈਗੇ ਤਾਂ।
ਹਾਂਜੀ, ਬਿਲਕੁਲ ਜੇ E2 ਕੰਪਨੀ ਆ ਜਿੱਦਾਂ ਹੁਣ ਸਾਡੇ ਕਈ ਹੈਗੇ ਆ ਇਟਾਲੀਅਨ ਕਲਾਇੰਟਸ ਹੈਗੇ ਆ, ਕਿਸੇ ਕੋਈ ਵਾਈਨ ਦੇ ਬਿਜ਼ਨਸ 'ਚ ਆ, ਹੋਸਪਿਟੈਲਿਟੀ ਦੇ ਬਿਜ਼ਨਸ 'ਚ ਆ, ਤੇ ਜਿਹੜਾ E2 ਕੰਪਨੀ ਮਤਲਬ ਕਿ ਜਿਹੜਾ ਉੱਥੇ ਰਹਿੰਦਾ ਬਾਹਰਲੇ ਮੁਲਕ ਦੇ ਵਿੱਚ, ਉਹ ਜੇ ਆਪਣਾ ਕੰਮਕਾਰ ਇੱਥੇ ਸੈੱਟ ਕਰਦਾ, ਤੇ ਜੇ ਕੋਈ ਹੋਰ ਸਿਟੀਜ਼ਨ ਆ ਉੱਥੇ ਦਾ, ਉਹਦੀ ਕੰਟਰੀ ਦਾ ਡਿਗਰੀ ਵਾਲਾ ਬੰਦਾ, ਤੇ ਉਹਨੇ ਉਹਨੂੰ ਭਰਤੀ ਕਰਨਾ ਐਜ਼ ਅ EMPLOYE, ਉਹ ਵੀ E2 ਵੀਜ਼ੇ ਥੱਲੇ ਸਿੱਧੇ ਹੀ ਆ ਸਕਦਾ ਬਿਨਾਂ ਇਨਵੈਸਟਮੈਂਟ ਦੇ, ਹਨਾ। ਜੇ ਇੱਕ ਬੰਦੇ ਦੀ ਕੰਪਨੀ ਬਾਹਰ ਚੱਲ ਰਹੀ ਹੈ ਤੇ ਇੱਥੇ ਚੱਲ ਰਹੀ ਹੈ ਅਮਰੀਕਾ ਦੇ ਵਿੱਚ। ਠੀਕ ਆ, ਤੇ ਆਪਣੇ EMPLOYE ਵੀ ਨਾਲ ਲਿਆਂਦੇ ਜਾ ਸਕਦੇ ਆ? ਹਾਂਜੀ, EMPLOYE ਜੇ E2 ਸਿਟੀਜ਼ਨ ਹੈਗੇ ਤਾਂ ਹਾਂਜੀ। ਉਹ ਸਿਟੀਜ਼ਨ ਹੋਣੇ ਜ਼ਰੂਰੀ ਆ? ਹਾਂਜੀ, E2 ਸਿਟੀਜ਼ਨ ਹੋਣੇ ਜ਼ਰੂਰੀ ਹੈ। ਜਿੱਦਾਂ ਫਰਾਂਸ ਵਾਲਾ ਆਪਣੇ ਫਰਾਂਸ ਦੇ EMPLOYE ਲੈ ਕੇ ਆ ਸਕਦਾ, ਇਟਲੀ ਵਾਲਾ ਆਪਣੇ ਇਟਲੀ ਦੇ EMPLOYE ਲੈ ਕੇ ਆ ਸਕਦਾ। ਠੀਕ ਆ, ਤੇ ਜਿਹੜੀ ਨੈਸ਼ਨੈਲਿਟੀ ਦੀ ਜਿਹੜੀ ਛੋਟ ਆ, ਸਿਰਫ ਇਮੀਡੀਏਟ ਜਿਹੜਾ ਰਿਲੇਟਿਵ ਆ, ਘਰ ਵਾਲਾ, ਘਰ ਵਾਲੀ ਜਾਂ ਬੱਚੇ ਨੂੰ ਹੀ ਆ? ਬਿਲਕੁਲ ਜੀ, ਠੀਕ ਆ। ਸੋ EMPLOYE ਦੀ ਡੈਫੀਨੇਸ਼ਨ ਕੀ ਆ? ਜਿੱਦਾਂ ਆਪਾਂ H1 ਦੇ ਲਈ ਕਰਦੇ ਹਾਂ ਵੀ ਉਹਦੀ ਹਿਸਾਬ ਦੀ ਡਿਗਰੀ ਹੁੰਦੀ ਆ ਫੁੱਲ ਹਾਂਜੀ। ਟਾਈਮ, ਇਹਦੇ ਵਿੱਚ ਵੀ ਇਦਾਂ ਹੀ ਆ ਜੀ? ਇਹਦੇ ਵਿੱਚ ਵੀ ਇਦਾਂ ਹੀ ਆ, ਬਸ ਇਹਦੇ ਵਿੱਚ ਇਦਾਂ ਲੋਟਰੀ ਨਹੀਂ ਹੁੰਦੀ। H1 ਵਾਲਾ ਤਾਂ ਲੋਟਰੀ ਤੇ ਮਰ ਜਾਂਦਾ ਨਾ। ਤੁਸੀਂ ਹੁਣ ਜੇ ਇਹਨੂੰ ਉਦਾਂ ਦੇਖਿਆ ਜਾਵੇ, ਕਈ ਵਾਰੀ ਹੁਣ ਜਦੋਂ ਆਪਾਂ ਇੰਡੀਆ ਤੋਂ ਆਉਂਦੇ, ਕਈ ਵਾਰੀ ਸਾਡੇ ਕਲਾਇੰਟ ਇੰਡੀਆ ਦੇ ਹੁੰਦੇ, ਫਿਰ ਜਦੋਂ ਆਪਾਂ ਯੂਰਪੀਅਨ ਕੰਪਨੀਆਂ 'ਚ ਕੰਮ ਕੀਤਾ, ਆਪਾਂ ਕਹਿੰਦੇ ਇੰਡੀਆ ਵਾਲਿਆਂ ਨੂੰ ਤਾਂ ਇੰਨਾ ਜ਼ਿਆਦਾ ਟੰਗੀ ਜਾਂਦੇ, ਨਾ E2 ਵੀਜ਼ਾ ਉਹਨਾਂ ਕੋਲ, ਨਾ ਜਿਹੜੇ ਦੂਜੇ ਵਾਲੇ ਆ ਉਹਨਾਂ ਨੂੰ, ਕਿਉਂਕਿ ਉਹ ਆਰਟ ਫੈਸ਼ਨ ਇਹਦੇ ਵਿੱਚ ਜ਼ਿਆਦਾ ਹੈ ਨਾ, ਇਟਾਲੀਅਨ ਫ੍ਰੈਂਚ ਵਗੈਰਾ, ਉਹਨਾਂ ਨੂੰ ਦੇਖ ਲਓ ਉਹਨਾਂ ਨੇ ਸੌਖਾ ਜਿਹਾ ਕੰਮ ਕੀਤਾ। ਪਰ ਇਦਾਂ ਕਿ ਉਹ ਜਿਹੜੇ ਮੁਲਕਾਂ ਦੇ ਲੋਕ ਨਾ ਜ਼ਿਆਦਾ ਆਉਣਾ ਵੀ ਨਹੀਂ ਚਾਹੁੰਦੇ ਹੈਗੇ ਉਰੇ। ਸੋ ਇਹ ਗੱਲ ਆ ਉਹਨਾਂ ਨੂੰ, ਤੇ ਉਹਨਾਂ ਦਾ ਪ੍ਰੋਸੈਸ ਵੀ ਜਿੱਦਾਂ ਸੌਖਾ, ਤਾਂ ਵੀ ਜਿੱਦਾਂ ਉਹਨਾਂ ਦਾ ਕਲਾਇੰਟ ਆ, ਕਈ ਵਾਰੀ ਉਹ ਤਾਂ 1.5 ਸਾਲ ਬਾਅਦ, ਜਿੱਦਾਂ ਨਾ ਕਈ ਵਾਰੀ ਆ ਕੇ ਕਹਿੰਦੇ ਕਿ ਯਾਰ ਬੜਾ ਟਫ ਟਾਈਮ ਦੇਖਿਆ। ਮੈਂ ਕੀ ਹੋ ਗਿਆ? 1.5 ਸਾਲ ਲੱਗ ਗਏ ਯਾਰ, 1.5 ਸਾਲ ਮੈਂ ਕੰਟਰੀ ਤੋਂ ਬਾਹਰ ਵੀ ਨਹੀਂ ਗਿਆ, ਵਕੇਸ਼ਨ ਵੀ ਨਹੀਂ ਲਈ, ਮੈਂ ਆਪਣਾ ਨਾ ਕ੍ਰਿਸਮਸ ਤੇ ਘਰ ਵੀ ਨਹੀਂ ਗਿਆ। ਮੈਂ ਕਿਹਾ ਲੈ ਦੱਸ ਕਿਹਨੂੰ ਰੋਈ ਜਾਂਦਾ। ਇੱਥੇ ਕੱਪੜੇ ਬਹਿ ਗਏ 10-15 ਸਾਲ ਹੋ ਗਏ, ਲਾ ਬਹਿ ਕੇ ਸੋਚਦੇ ਰਹੀਦਾ, ਚੱਲ ਦੀਵਾਲੀ ਆ ਕਈਆਂ ਨੂੰ ਹੋ ਗਏ। ਸਹੀ ਗੱਲ ਆ। ਸੋ ਦੇਖੋ, ਕਈ ਚੀਜ਼ਾਂ ਦੇ ਲਈ ਰਾਹ ਬਣੇ ਆ, ਜਿੱਦਾਂ ਅਟਰਨੀ ਟਿਰਕੇਨਾ ਜੀ ਨੇ ਦੱਸਿਆ ਹੀ ਆ। ਤੁਸੀਂ ਯੂਰਪ ਦੇ ਵਿੱਚ ਹੈਗੇ ਆ, ਉੱਥੇ ਕਿਸੇ ਮੁਲਕ ਦੇ ਸਿਟੀਜ਼ਨ ਆ ਜਿਨ੍ਹਾਂ ਦੀ E2 ਟਰੀਟੀ ਹੈਗੀ ਅਮਰੀਕਾ ਦੇ ਨਾਲ, ਤਾਂ ਉਹ ਭਾਈ E2 ਵੀਜ਼ੇ ਵਾਲੇ ਪਾਸੇ ਜਿਹੜਾ ਸੋਚ ਕੇ ਤੇ ਇਵੈਂਚੁਅਲੀ ਸਿੱਧੇ ਗ੍ਰੀਨ ਕਾਰਡ ਲੈਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਉਹਨਾਂ ਨੂੰ ਹੋਣਾ ਚਾਹੀਦਾ ਆ। ਜੇ ਆਬਵੀਅਸਲੀ ਤੁਹਾਡੇ ਕੰਡੀਸ਼ਨਸ ਤੁਹਾਨੂੰ ਅਲਾਉ ਕਰਦੀਆਂ ਆ, ਵੀ ਤੁਹਾਡੇ ਕੋਲ ਇਨਫ ਕੈਪੀਟਲ ਪਈ ਆ ਵੀ ਤੁਸੀਂ ਉਹ ਜਿਹੜੀ ਉਹ ਕਰ ਸਕੋ। ਤੇ ਇਹ ਵੀ ਜਿਹੜਾ ਹੁੰਦਾ ਹੈ। ਹਾਂਜੀ ਹਾਂਜੀ, ਦੱਸੋ। ਇੱਕ ਇਹਦੇ 'ਚ ਤੁਹਾਨੂੰ ਦੱਸਦਾ ਫਨੀ ਗੱਲ ਆ, ਉਦਾਂ ਮੈਨੂੰ ਲੱਗੀ ਸੀਗੀ, ਚਲੋ ਬੰਦੇ ਲਈ ਤਾਂ ਨਹੀਂ ਫਨੀ ਸੀਗੀ। ਹਾਂ। ਕਈ ਜਿੱਦਾਂ ਗੱਲ ਕਰੀ ਦੀ, ਕਈ ਤਰ੍ਹਾਂ ਦੇ ਬੰਦੇ ਨਾ, ਪਰਸਨੈਲਿਟੀਆਂ ਕਈ ਤਰ੍ਹਾਂ ਦੀਆਂ ਮਿਲਦੀਆਂ। ਕੋਈ ਬਿਜ਼ਨਸਮੈਨ ਆ, ਕੋਈ ਲੋਨ ਲੈ ਕੇ ਆਇਆ, ਕੋਈ ਕ੍ਰਿਮੀਨਲ ਵੀ ਭੱਜਿਆ ਕਿ ਮੇਰੇ ਤੇ ਪਰਚੇ ਪੈ ਗਏ, ਏਦਾਂ ਉਦਾਂ ਹੋ ਗਿਆ, ਹਨਾ। ਬੰਦਾ ਕੋਈ ਰਿਲੀਜੀਅਸ ਵਰਕਰ ਆ, ਕੋਈ ਸਾਧੂ ਬੰਦਾ, ਕੋਈ ਨਕਲੀ ਸਾਧੂ ਬਣਿਆ ਪਿਆ, ਮਤਲਬ ਯੂ ਨੇਮ ਇਟ, ਹਨਾ। ਕਿ ਦਿਨ ਦੇ ਵਿੱਚ ਜੇ 10 ਬੰਦਿਆਂ ਨਾਲ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਤਰ੍ਹਾਂ ਦੀਆਂ ਜਿੱਦਾਂ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ। ਹਾਂ, ਤੇ ਉਹਨਾਂ ਬੰਦਾ ਇੱਕ ਆਇਆ ਯੂਰਪੀਅਨ ਕੰਟਰੀ ਦੇ ਵਿੱਚ, ਕਿਸੇ ਕੰਟਰੀ ਦਾ ਸਿਟੀਜ਼ਨ ਸੀਗਾ, ਤੇ ਉਹਨੇ ਨਾ H1B ਰਾਊਟ ਤੇ ਜਾ ਰਿਹਾ ਸੀ। ਉਹਦਾ H1 ਸਾਰਾ ਹੋ ਜਾਣਾ ਸੀਗਾ, ਥੋੜਾ ਜਿਹਾ ਨਾ ਲੇ ਆਫ ਦਾ ਸਿਨੈਰੀਓ ਸੀਗਾ, ਤੇ ਇਹ ਸਮਰ ਤੋਂ ਪਹਿਲਾਂ ਦੀ ਗੱਲ ਆ, ਤੇ 3 ਕੁ ਮਹੀਨੇ ਉਹਨੇ ਜਿੱਦਾਂ ਟਿਕਣਾ ਸੀਗਾ। ਤੇ ਮੈਂ ਕਿਹਾ ਤੂੰ ਟਿਕ ਜਾ, ਤੇਰਾ ਉਹ ਹੁਣ ਤੇਰਾ ਬਣਿਆ ਪਿਆ, ਲੋਟਰੀ ਲੂਟਰੀ 'ਚ ਵੀ ਲੱਗਾ ਵਾ ਨਾ। ਕਹਿੰਦਾ ਮੈਂ ਆਪਣੀ ਵਾਈਫ ਨਾਲ, ਕਹਿੰਦਾ ਆਪਾਂ ਨਾ ਪਹਿਲਾਂ ਹੀ ਜਿੱਦਾਂ 6 ਮਹੀਨੇ ਪਹਿਲਾਂ ਹੀ, ਕਹਿੰਦਾ ਜਿੱਦਾਂ ਵਕੇਸ਼ਨ ਪਲਾਨ ਕੀਤੀ ਸੀਗੀ, ਸਮਰ ਵਕੇਸ਼ਨ। ਅੱਛਾ। ਤੇ ਮੈਂ ਕਿੰਨੀ ਕੋਈ, ਕਹਿੰਦਾ 2 ਹਫ਼ਤੇ ਦੀ, ਕਹਿੰਦਾ ਵਕੇਸ਼ਨ ਆ। ਕਹਿੰਦਾ ਵਕੇਸ਼ਨ ਨਹੀਂ, ਕਹਿੰਦਾ ਮੈਂ ਕੈਂਸਲ ਕਰ ਸਕਦਾ। ਕਹਿੰਦਾ ਮੇਰੀ, ਕਹਿੰਦਾ ਘਰ ਵਾਲੀ ਨਾਲ, ਕਹਿੰਦਾ ਉਹਨੂੰ ਮੈਂ ਪ੍ਰੋਮਿਸ ਕੀਤਾ ਸੀਗਾ। ਕਹਿੰਦਾ ਮੈਂ ਕਿਹਾ ਤੇਰਾ ਯਾਰ ਵੀਜ਼ਾ ਵੂਜ਼ਾ ਸਾਰਾ ਚੱਲ ਜਾਣਾ। ਉਹ ਕਹਿੰਦਾ ਨਹੀਂ, ਕਹਿੰਦਾ ਐਡੀ ਦੂਰ ਦੀ ਨਹੀਂ, ਕਹਿੰਦਾ ਆਪਣਾ ਸੋਚੀ। ਤੇ ਕਹਿੰਦਾ ਘਰ ਵਾਲੀ ਨਾਲ, ਕਹਿੰਦਾ ਵਕੇਸ਼ਨ ਆ, ਤੇ ਕਹਿੰਦਾ ਉਹਨੇ ਵੀ, ਕਹਿੰਦਾ ਸ਼ੀ ਇਜ਼ ਲੁਕਿੰਗ ਫਾਰਵਰਡ ਟੂ, ਕਹਿੰਦਾ ਵਕੇਸ਼ਨ। ਤੇ ਉਹ ਕਰ ਕੁਰ ਕੇ ਰੱਖ ਗਿਆ। ਮੈਂ ਉਹਦੀ ਗੱਲ ਨੂੰ ਬਾਅਦ ਸੋਚਣ ਲੱਗਾ, ਮੈਂ ਕਿਹਾ ਯਾਰ 2 ਹਫ਼ਤੇ ਦੀ ਵਕੇਸ਼ਨ, ਅਮਰੀਕਾ 'ਚ ਬੰਦਾ ਸੈੱਟ ਹੁੰਦਾ ਹੋਵੇ, ਤੇ ਕਹਿੰਦਾ ਨਹੀਂ, ਮੈਂ ਕਹਿੰਦਾ ਵਕੇਸ਼ਨ ਉਹਨੇ ਚੂਜ਼ ਕੀਤੀ ਆਪਣੀ। ਮੈਂ ਕਿਹਾ ਫਰਕ ਦੇਖ ਲਓ। ਈਵਨ ਮੈਂ ਜੇ ਖੁਦ ਵੀ ਹੋਵਾਂ ਨਾ, 2 ਹਫ਼ਤੇ ਕੀ ਹੁੰਦਾ, ਬੰਦਾ ਕਹਿੰਦਾ ਯਾਰ ਚੱਲ ਬਾਅਦ 'ਚ ਚੱਲ ਜਾਵਾਂਗੇ। ਕਹਿੰਦਾ ਨਹੀਂ, ਹੌਲੀਡੇਜ਼ ਆ, ਤੇ ਆਪਣਾ ਆਹ ਬੁੱਕ ਕੀਤੇ, ਆਪਣਾ ਦੱਸਣ ਲੱਗ ਪਿਆ। ਮੈਂ ਫਿਰ ਪੁੱਛਣ ਲੱਗ ਪਿਆ, ਕਿਊਰੀਅਸ ਹੋ ਗਿਆ, ਮੈਂ ਕਿੱਦਾਂ ਨਾ। ਉਹ ਦੱਸਿਆ ਜੀ ਮੈਂ ਰੈਸਟੋਰੈਂਟ ਬੁੱਕ ਕੀਤਾ ਇਹਦੀ, ਕਹਿੰਦਾ ਐਡੀ ਵੈਡਿੰਗ, ਬੜੇ ਚਾਅ ਨਾਲ ਦੱਸੇ। ਮੈਂ ਕਿਹਾ ਯਾਰ ਪ੍ਰਾਇਓਰਟੀਜ਼ ਦੇਖ ਲੈ, ਇੱਕ ਜਿਹੜਾ ਆਪਣਾ ਸਾਡੇ ਵਰਗਾ ਬੰਦਾ ਜਿਹੜਾ ਆਉਂਦਾ, ਉਹਦੀ ਪ੍ਰਾਇਓਰਟੀਜ਼ ਕਿੱਥੇ ਹੁੰਦੀਆਂ। ਇਮੀਗ੍ਰੇਟ ਮਾਈਂਡ ਸੈਟ ਜਿਹਨੂੰ ਕਹਿ ਦਿੰਦੇ ਆ, ਤਾਂ ਹੀ ਜਿਹੜਾ ਆਪਣਾ ਦੇਸੀ ਬੰਦਾ ਕਾਮਯਾਬ ਆ ਨਾ, ਹੈਨਾ, ਇਸ ਦੇਸ਼ ਦੇ ਵਿੱਚ। ਕਿਉਂਕਿ ਉਹ ਜਿਹੜੀ ਪ੍ਰਾਇਓਰਟੀ ਜਿਹੜਾ ਦਿੰਦਾ, ਤਕਰੀਬਨ ਉਹਦੀ ਜ਼ਿਆਦਾਤਰ ਫਾਈਟ ਇਹੀ ਰਹਿੰਦੀ ਕਿ ਯਾਰ ਮੈਨੂੰ ਮੇਰੇ ਆਵਰ ਨਾ ਘੱਟ ਜਾਣ, ਮੈਨੂੰ ਕੰਮ ਨਾ ਘੱਟ ਮਿਲੇ, ਜਾਂ ਕੰਮ ਬਣਦਾ ਰਹੇ, ਹਨਾ। ਜਿਹੜੇ
ਆਪਣੇ ਵੀ ਦੇਖੀਦਾ, ਕਈ ਕਜ਼ਨ ਵੀ ਯੰਗ ਹੈਗੇ ਜਾਂ ਹੋਰ ਲੋਕਾਂ ਨੂੰ ਦੇਖੀਦਾ, ਜਿਹੜਾ ਬੰਦਾ ਕਈ ਵਾਰੀ ਇੰਡੀਆ ਨਹੀਂ ਵੀ ਕੰਮ ਕਰਦਾ ਹੈਗਾ ਜਾਂ ਨਹੀਂ ਕੀਤਾ, ਮੌਜ ਹੀ ਕੀਤੀ ਪੂਰੀ, ਘੁੰਮਦਾ ਫਿਰਦੇ ਰਿਹਾ। ਹੂੰ, ਹੂੰ। ਅਮਰੀਕਾ ਇਦਾਂ ਦਾ ਦੇਸ਼ ਆ, ਉਹ ਵਾਲਾ ਬੰਦਾ ਵੀ ਇੱਥੇ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਲੋਕਾਂ ਨੂੰ। ਕੰਮ ਵਾਲਾ ਤਾਂ ਮੈਂ ਕਿਹਾ ਘਰ ਦੇ ਵੀ ਕਹਿੰਦੇ ਕਿ ਬੰਦਾ ਯਾਰ ਬਹੁਤ ਸਿਆਣਾ ਹੋ ਗਿਆ ਜਾ ਕੇ ਅਮਰੀਕਾ 'ਚ, ਉੱਥੇ ਤੇ ਜਾ ਆ ਕੇ ਅਮਰੀਕਾ ਪੜ੍ਹਨੇ ਪਾ ਦਿੰਦਾ ਸਾਰਿਆਂ ਨੂੰ। ਪੜ੍ਹਨੇ ਪਾ ਦਿੰਦਾ। ਫਿਰ ਹੂੰ। ਜ਼ਿਆਦਾਤਰ ਦੌੜ ਹੁਣ ਏਦਾਂ ਸੀਗਾ, ਘੁੰਮਣ ਫਿਰਨ ਆਇਆ ਸੀ ਵੇਗਾਸ, ਮੈਂ ਬੁਲਾਵਾਂ, ਮੈਂ ਕਿਹਾ ਯਾਰ ਆਇਓ ਘੁੰਮਣ, ਨਹੀਂ ਯਾਰ ਮੇਰੇ ਤਾਂ ਨਾ ਮਾਲਕ ਨੇ ਏਦਾਂ ਕਹਿ ਤਾ, ਮੇਰੇ ਤਾਂ ਮਾਲਕ ਨੇ ਓਦਾਂ ਕਹਿ ਤਾ। ਮੈਂ ਕਿਹਾ ਇੰਡੀਆ 'ਚ ਤਾਂ ਤੁਹਾਡੇ ਪੱਕੇ ਵੀ ਪੇਪਰ ਪੈਂਦੇ ਹੋਣੇ ਆ, ਤੂੰ ਕਹਿਣਾ ਨਾ ਪਹਿਲਾਂ ਮੈਂ ਘੁੰਮਣ ਜਾਵਾਂ ਫਿਰ ਮੈਂ ਪੇਪਰਾਂ ਦੀ ਟੈਨਸ਼ਨ ਆ। ਮੈਂ ਕਿਹਾ ਅਮਰੀਕਾ ਏਦਾਂ ਦਾ ਦੇਸ਼ ਆ ਕਿ ਤਾਂ ਕਰਕੇ ਸਾਡੇ ਕਰ ਦਿੰਦਾ। ਸਾਡੇ ਵਰਗਿਆਂ ਨੂੰ ਹਿਰਾਸ ਆ ਜਾਂਦਾ ਹਨਾ, ਤੇ ਆਪਾਂ ਇਹ ਆ ਕਿ ਬੰਦੇ ਫਿਰ ਮਿਹਨਤਾਂ ਕਰਦੇ ਆ, ਫਲ ਵੀ ਇੱਥੇ ਹੈਗਾ। ਇੱਥੇ ਮਿਲਦਾ। ਸੋ E2 ਵੀਜ਼ੇ ਦੇ ਵਿੱਚ ਕਿੰਨੇ ਚਿਰ ਦੀ ਸਟੇ ਹੁੰਦੀ? ਜਿੱਦਾਂ ਤੁਸੀਂ ਦੱਸਿਆ ਵੀ 5 ਸਾਲ ਦਾ ਵੀਜ਼ਾ ਮਿਲ ਜਾਂਦਾ ਆ, ਤੇ ਸਟੇ ਜਿੱਦਾਂ ਕਿ ਅਨਲਿਮਿਟਿਡ ਆ, ਕੰਟੀਨਿਊਸ ਆ, ਐਕਸਟੈਂਡ ਹੋ ਜਾਂਦੀ, ਕੀ ਹੁੰਦੀ ਹੈ ਮਿਨੀਮਮ, ਤੇ ਕਿੱਦਾਂ ਹੁੰਦਾ ਚੱਲਦਾ? 2 ਸਾਲ ਦੀ ਸਟੇ ਦੇਈ ਜਾਣੀ ਉਹਨਾਂ ਨੇ, ਜਦ ਤੱਕ ਬਿਜ਼ਨਸ ਕਰੀ ਜਾਓ, ਖੁਸ਼ ਕਰੀ ਜਾਓ ਉਹਨਾਂ ਨੂੰ, ਲੋਕਾਂ ਨੂੰ ਰੋਜ਼ਗਾਰ ਦੇਈ ਜਾਓ, ਤੇ E2 ਵੀਜ਼ਾ ਚੱਲਦਾ ਰਹਿਣਾ ਤੁਹਾਡਾ ਹਮੇਸ਼ਾ। ਜੇ ਗ੍ਰੀਨ ਕਾਰਡ ਚਾਹੀਦਾ ਤੇ ਫਿਰ ਉਹ 8 ਲੱਖ ਦੀ ਜਾਂ ਮਿਲੀਅਨ ਦੀ ਇਨਵੈਸਟਮੈਂਟ ਕਰੋ, ਜਾਂ ਵਿਆਹ ਰਾਹੀਂ ਜਾਂ ਕੋਈ ਹੋਰ ਤਰੀਕੇ ਨਾਲ ਪੱਕੇ ਹੋ। ਠੀਕ ਆ। ਤੇ ਜਿਹੜਾ E2 ਵਾਲਾ, ਜਿਹੜਾ ਨਾਨ ਇਮੀਗ੍ਰੈਂਟ ਵਾਲਾ ਇਹ ਵੀਜ਼ਾ ਆ, ਇਹ ਬਾਹਰ ਟਰੈਵਲ ਕਰ ਸਕਦੇ ਆ? ਕੀ ਇਹਦੇ ਲਈ ਟਰੈਵਲ ਡਾਕੂਮੈਂਟ ਲੈਣਾ ਪੈਂਦਾ ਹੈ ਜਾਂ ਕਿੱਦਾਂ? ਨਹੀਂ, ਵੀਜ਼ਾ ਲੈ ਕੇ ਆਓ, ਜਿੱਦਾਂ ਗੱਲ ਕਹੀ ਸੀ ਪਹਿਲਾਂ ਹੀ, ਫਿਰ ਟਰੈਵਲ ਕਰ ਸਕਦੇ ਆ, ਵੀਜ਼ੇ ਉਹ ਤੋਂ ਬਿਨਾਂ ਨਹੀਂ। ਠੀਕ ਆ, ਠੀਕ ਆ। ਸੋ ਕੀ USCIS ਵਾਲੇ ਹੋਰ ਵੀ ਕੋਈ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ? ਕਿਹੜੇ ਕੇਸ ਦੇ ਵਿੱਚ E2 ਵੀਜ਼ਾ ਤੁਹਾਡਾ ਕੈਂਸਲ ਕੀਤਾ ਜਾ ਸਕਦਾ ਆ? ਕੋਈ ਇਹ ਵੀ ਚੀਜ਼ ਹੁੰਦੀ ਆ? ਉਹਨਾਂ ਨੂੰ ਦੱਸ ਕੇ ਕੰਮ ਕਰਨਾ, ਜਿਹੜਾ ਵੀ ਕਰਨਾ। ਜੇ ਤੁਸੀਂ ਹੁਣ ਕਹੋ ਮੈਂ ਆਈਸਕ੍ਰੀਮ ਦਾ ਪਾਰਲਰ ਖੋਲ੍ਹਣਾ, ਜੇ ਤੁਸੀਂ ਉਹਨੂੰ ਚੇਂਜ ਕਰਨਾ ਤਾਂ ਤੁਹਾਨੂੰ ਇਮੀਗ੍ਰੇਸ਼ਨ ਨੂੰ ਦੱਸਣਾ ਪੈਣਾ ਕਿ ਨਹੀਂ ਹੁਣ ਮੈਂ ਪੀਜ਼ੇ ਦੀ ਸ਼ੌਪ ਖੋਲ੍ਹਣੀ ਹੈ, ਹੈ ਨਾ। ਤੇ ਸਾਰਾ ਕੁਛ ਉਹਨਾਂ ਦੀ ਸਲਾਹ ਦੇ ਨਾਲ ਕਰਨਾ, ਕ੍ਰਾਈਮ ਨਹੀਂ ਕੋਈ ਇੱਥੇ ਕਰਨਾ। ਹੂੰ, ਹੂੰ। ਤੇ ਉਹ ਅਪਰੂਵ ਕਰਨਗੇ ਫਿਰ ਹੀ ਚੇਂਜ ਕਰ ਸਕਦੇ ਆਪਾਂ ਬਿਜ਼ਨਸ? ਹਾਂਜੀ। ਜੇ ਉਹਨਾਂ ਦਾ USCIS ਦਾ ਇਮੀਗ੍ਰੇਸ਼ਨ ਵਾਲਿਆਂ ਦਾ ਜੇ ਉਹ ਅਪਰੂਵਲ ਕਰਦੇ ਆ, ਫਿਰ ਹੀ ਉਸ ਤੋਂ ਬਾਅਦ ਆਪਾਂ ਬਿਜ਼ਨਸ ਚੇਂਜ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਤੇ ਕਿੰਨੇ ਕੁ ਚਿਰ ਦਾ ਪ੍ਰੋਸੈਸ ਹੁੰਦਾ ਜੇ ਕਿਸੇ ਨੇ ਇਦਾਂ ਚੇਂਜ ਕਰਨਾ ਹੋਵੇ, ਚੱਲਦਾ, ਅੱਛਾ ਇਹ ਕੰਮ ਨਹੀਂ ਹੁਣ ਛੱਡ ਕੇ ਆਪਾਂ ਦੂਜੇ ਕੰਮ ਨੂੰ ਹੱਥ ਪਾਉਂਦੇ ਹਾਂ? ਇਹ ਤਾਂ ਹੁਣ ਬੰਦੇ ਤੇ ਆ ਕਿ ਕਿੱਥੇ ਉਹਨੂੰ ਜ਼ਿਆਦਾ ਡਾਲਰ ਦੇਖਦੇ ਆ। ਹਾਂ, ਨਹੀਂ ਉਦਾਂ ਮਤਲਬ ਮੇਰਾ ਕਹਿਣ ਦਾ ਮਤਲਬ ਵੀ ਪੇਪਰ ਵਰਕ ਕਿੰਨਾ ਕੁ ਉਹਦੇ ਵਿੱਚ ਕਿੰਨਾ ਉਹੀ ਜਿੱਦਾਂ ਦੱਸਿਆ, ਅਮੈਂਡ ਕਰਨਾ ਵਾ, $2500 ਐਕਸਟਰਾ ਦੇ ਕੇ 15 ਦਿਨ ਦਾ ਪ੍ਰੋਸੈਸ। 15 ਦਿਨ ਦੇ ਵਿੱਚ ਜਿਹੜਾ ਉਹ